आ सोचते है कि जो मर्जी कानून तोड़ दियो कोई गल नहीं, मैं मिलने आ सड़क ते भज्जिया होगा ते आई पुलिस मगर होगी आ दिन मिंटां च बदल जांदे मिंटां च। फिर पुत मेरे भाई धनुवाल भावें सुखबीर है ते भावें कोई होर गुंडा इक्को जिहा है। मैनू दसदा कदा पुलिस दे मगर होगी। सुखबीर अज कह के गया ਜਿਵੇਂ ਜਿਵੇਂ ਨਗਰ ਕੌਂਸਲ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਦੇ ਲਈ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਚੋਣ ਪ੍ਰਚਾਰ ਵੀ ਵੱਧ ਚੜ ਕੇ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਗਿੱਦੜਬਾਹਾ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਸਨ ਤੇ ਉਹਨਾਂ ਵੱਲੋਂ ਨਗਰ ਨਿਗਮ ਚੋਣਾਂ ਦੇ ਚੱਲਦੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਵੀ ਕੀਤਾ ਗਿਆ ਸੀ। ਇੱਥੇ ਸਭ ਤੋਂ ਵੱਡੀ ਗੱਲ ਦੇਖਣ ਤੇ ਸੁਣਨ ਵਾਲੀ ਇਹ ਸੀ ਕਿ ਸੁਖਬੀਰ ਬਾਦਲ ਵੱਲੋਂ ਜਿੱਥੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਉੱਥੇ ਹੀ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਤੇ ਤਿੱਖੇ ਵਾਰ ਵੀ ਕੀਤੇ ਗਏ। ਅਕਸਰ ਹੀ ਵਿਰੋਧੀ ਧਿਰਾਂ ਵੱਲੋਂ ਇੱਕ ਦੂਜੇ ਖਿਲਾਫ ਸ਼ਬਦੀ ਹਮਲੇ ਆਮ ਹੀ ਸੁਣਨ ਨੂੰ ਮਿਲਦੇ ਨੇ। ਸੁਖਬੀਰ ਬਾਦਲ ਨੇ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਤੇ ਬੋਲਦੇ ਹੋਏ ਕਿਹਾ ਕਿ ਰਾਜਾ ਵੜਿੰਗ ਕਾਂਗਰਸ ਸਰਕਾਰ ਦੀ ਪਾਵਰ ਦੀ ਦੁਰਵਰਤੋਂ ਕਰ ਰਹੇ ਨੇ। ਉਹ ਪਾਵਰ ਰਾਹੀਂ ਝੂਠੇ ਪਰਚੇ ਦਰਜ ਕਰਵਾ ਰਹੇ ਨੇ। ਪੰਜਾਬ ਕਾਂਗਰਸ ਦੀਆਂ ਜੋ ਇਹ ਕਰਤੂਤਾਂ ਨੇ ਇਸ ਤੋਂ ਲੱਗਦਾ ਹੈ ਕਿ ਅਗਲੇ 20 ਸਾਲ ਕਾਂਗਰਸ ਸਰਕਾਰ ਪੰਜਾਬ ਵਿੱਚ ਨਹੀਂ ਆ ਸਕਦੀ। ਸੁਖਬੀਰ ਬਾਦਲ ਨੇ ਰਾਜਾ ਵੜਿੰਗ ਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਨੇ ਝੂਠੇ ਪਰਚੇ ਕਰਵਾਏ ਨੇ। ਸਾਲ 2022 ਚ ਜਦੋਂ ਸਾਡੀ ਸਰਕਾਰ ਆਏਗੀ ਤਾਂ 1 ਅਪ੍ਰੈਲ ਵਾਲੇ ਦਿਨ ਗਿੱਦੜਬਾਹਾ ਦੇ ਡੀਐਸਪੀ ਨੂੰ ਬੁਲਾਵਾਂਗੇ। ਉਸ ਦਾ ਨਾਮ ਲਾਲ ਡਾਇਰੀ 'ਚ ਲਿਖ ਲਿਆ ਗਿਆ ਹੈ। ਜੇ ਉਹ ਡੀਐਸਪੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪ ਹੀ ਕਾਨੂੰਨ ਤੋੜੋ। ਸਰਕਾਰੀ ਅਫਸਰ ਕਾਨੂੰਨ ਦਾ ਰਖਵਾਲਾ ਹੁੰਦਾ ਹੈ। ਜਦੋਂ ਸਾਡੀ ਸਰਕਾਰ ਆਈ ਬਦਲੀ ਨਹੀਂ ਹੋਵੇਗੀ, ਸਿੱਧਾ ਨੌਕਰੀ ਤੋਂ ਡਿਸਮਿਸ ਹੋਏਗਾ ਜਾਂ ਫਿਰ ਜੇਲ੍ਹ ਹੋਏਗੀ। मैं तुम्हें एक गल दसा आ सोचते है कि जो मर्जी कानून तोड़ दियो कोई गल नहीं, मैं मिलने मैं ये है आज कानून है ना आई पुलिस वाला आ सड़क ते भज्जिया होगा ते आई पुलिस मगर होगी आ सोचते है कि अज मेरे को पावर है, इन्हों समझना चाहिए है आ दिन मिंटां च बदल जांदे मिंटां च। ਤੁਹਾਨੂੰ 10 ਸਾਲ ਬਾਅਦ ਮੌਕਾ ਮਿਲਿਆ, ਜਿਹੜੀਆਂ ਕਰਤੂਤਾਂ ਹੋਣਾ ਨਾ 20 ਸਾਲ ਕਾਂਗਰਸ ਨਹੀਂ ਆਉਂਦੀ ਜਾਇਜ਼ ਕਰਤੂਤਾਂ। ਸੁਖਬੀਰ ਬਾਦਲ ਨੇ ਰਾਜਾ ਵੜਿੰਗ ਦੇ ਇਲਾਕੇ ਵਿੱਚ ਆ ਕੇ ਰਾਜਾ ਵੜਿੰਗ ਨੂੰ ਹੀ ਵੰਗਾਰਿਆ ਹੋਵੇ ਤਾਂ ਰਾਜਾ ਇਸ ਦਾ ਜਵਾਬ ਨਾ ਦੇਵੇ, ਇਹ ਵੀ ਮੁਮਕਿਨ ਨਹੀਂ ਸੀ। ਸੋ ਸੁਖਬੀਰ ਬਾਦਲ ਦੇ ਬਿਆਨ ਤੇ ਰਾਜਾ ਵੜਿੰਗ ਨੇ ਠੋਕਵਾਂ ਜਵਾਬ ਦਿੱਤਾ। ਰਾਜਾ ਵੜਿੰਗ ਨੇ ਕਿਹਾ ਕਿ ਤੁਹਾਡੀ ਸਰਕਾਰ ਵਿੱਚ ਗੁੰਡਾਗਰਦੀਆਂ ਹੋਈਆਂ ਨੇ। ਜਦੋਂ ਤੁਹਾਡੀ ਸਰਕਾਰ ਸੀ ਤੇ ਤੁਸੀਂ ਇੱਥੇ ਕਿਸੇ ਦਾ ਸ਼ੈਲਰ ਨਹੀਂ ਚੱਲਣ ਦਿੱਤਾ ਸੀ। ਅੱਜ ਕਾਂਗਰਸ ਦੀ ਸਰਕਾਰ ਵਿੱਚ ਅਕਾਲੀ ਬੰਦਿਆਂ ਦੇ ਵੀ ਸ਼ੈਲਰ ਚੱਲ ਰਹੇ ਨੇ। ਇੱਥੋਂ ਤੱਕ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਵੱਡਾ ਗੁੰਡਾ ਤੱਕ ਕਹਿ ਦਿੱਤਾ ਤੇ ਕਿਹਾ ਕਿ ਸੁਖਬੀਰ ਬਾਦਲ ਵੱਡਾ ਗੁੰਡਾ ਹੈ। ਭੱਜਦਿਆਂ ਨੂੰ ਵਾਣ ਇੱਕੋ ਜਿਹੇ ਹੀ ਹੁੰਦੇ ਨੇ, ਭਾਵੇਂ ਸੁਖਬੀਰ ਹੈ ਭਾਵੇਂ ਕੋਈ ਹੋਰ ਗੁੰਡਾ। ਰਾਜਾ ਵੜਿੰਗ ਨੇ ਸੁਖਬੀਰ ਨੂੰ ਡਾਕੂ ਕਰਾਰ ਦਿੱਤਾ। ਰਾਜਾ ਵੜਿੰਗ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਸਿਰਫ 20,000 ਵੋਟਾਂ ਨਾਲ ਹਾਰਿਆ ਸੀ, ਪਰ ਅਗਲੀਆਂ ਚੋਣਾਂ 'ਚ ਬੀਬੀ ਮੋਦੀ ਨਾ ਕਰ ਦਿੱਤੀ। ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹਿਓ। ਬਠਿੰਡਾ ਲੋਕ ਸਭਾ ਚੋਣਾਂ 'ਚ ਮੈਂ ਤੇ ਮੇਰੀ ਘਰਵਾਲੀ ਸੀ, ਪਰ ਤੇਰੇ ਪਿੱਛੇ ਤਾਂ ਸਾਰੇ ਲੀਡਰ ਸੀ, ਫਿਰ ਵੀ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਸੀ ਤੂੰ ਸੁਖਬੀਰ ਬਾਦਲ। ਰਾਜਾ ਵੜਿੰਗ ਨੇ ਕਿਹਾ ਕਿ ਐਸਡੀਐਮ ਸਾਹਿਬ ਤੇ ਡਿਪਟੀ ਸਾਹਿਬ ਕਿਸੇ ਤੋਂ ਡਰਨਾ ਨਹੀਂ, ਇਹਦੀਆਂ ਡਾਇਰੀਆਂ ਕੁਝ ਵੀ ਨਹੀਂ ਕਰ ਸਕਦੀਆਂ। ਇਸ ਨੂੰ ਸੁਰਿੰਦਰਪਾਲ ਐਸਐਸਪੀ ਜੇਲ੍ਹ ਅੰਦਰ ਕੀਤਾ ਸੀ। ਸੁਖਬੀਰ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਿਆ। ਰਾਜਾ ਵੜਿੰਗ ਨੇ ਕਿਹਾ ਕਿ ਜੇ ਮੈਂ ਤੇਰੇ ਤੋਂ ਡਰਦਾ ਹੁੰਦਾ ਤਾਂ ਮੈਂ ਤੇਰੀ ਘਰਵਾਲੀ ਖਿਲਾਫ ਚੋਣਾਂ ਨਾ ਲੜਦਾ, ਤੇਰੀ ਘਰਵਾਲੀ ਦੀਆਂ ਚੀਕਾਂ ਕਢਵਾ ਦਿੱਤੀਆਂ ਸੀ। ਸੁਖਬੀਰ ਤੈਨੂੰ ਕੋਈ ਮੈਂਬਰ ਪੰਚਾਇਤ ਨਾ ਬਣਾਵੇ। ਸੁਖਬੀਰ ਬਾਦਲ ਨੂੰ ਰਾਜਾ ਵੜਿੰਗ ਨੇ ਕੱਦੂ ਤੱਕ ਕਹਿ ਦਿੱਤਾ। ਸਾਹ ਚੜਦਾ ਤੇਰਾ ਸੁਖਿਆ ਅੱਤਵਾਦ ਦਾ ਜ਼ੋਰ ਸੀ, ਉਦੋਂ ਤੈਨੂੰ ਤੇਰੇ ਪਿਓ ਨੇ ਅਮਰੀਕਾ ਭੇਜ ਦਿੱਤਾ ਸੀ, ਉਦੋਂ ਇੱਥੇ ਰਹਿੰਦਾ। ਤੂੰ ਸਾਡੇ ਐਸਟੀਐਮ ਤੇ ਇਲਜ਼ਾਮ ਲਾਉਣਾ। ਅੱਜ ਤੱਕ ਮੰਡੀ 'ਚ ਕੋਈ ਧੱਕਾ ਨਹੀਂ ਕੀਤਾ। ਕਹਿੰਦਾ ਸ਼ੈਲਰ ਵਾਲੇ ਨੂੰ ਡਰਾਉਣ ਆਇਆ ਸੀ। ਗਿੱਦੜਬਾਹਾ ਦੀ ਮੰਡੀ ਦਾ ਇੱਕ ਸ਼ੈਲਰ 4 ਸਾਲਾਂ 'ਚ ਬੰਦ ਨਹੀਂ ਹੈ ਤੇ ਤੇਰੇ ਰਾਜ 'ਚ ਇਹਦਾ ਸ਼ੈਲਰ ਭੋਲੇ ਦਾ ਬੰਦ ਰੱਖਿਆ। ਮਾਂ ਦੇ ਪੁੱਤਾ ਬਿੰਟੇ ਦਾ ਸ਼ੈਲਰ ਬੰਦ ਰਿਹਾ, ਨੀਤੇ ਦਾ ਸ਼ੈਲਰ ਬੰਦ ਰਿਹਾ 10 ਸਾਲ। ਅੱਜ ਗਿੱਦੜਬਾਹਾ ਦਾ ਇੱਕ ਸ਼ੈਲਰ ਬੰਦ ਨਹੀਂ ਹੈ। ਆ ਜਿਹੜਾ ਇਹਨਾਂ ਦੇ ਉਮੀਦਵਾਰ ਲੜਦੇ ਆ ਲਿੱਲੀ ਸ਼ਿੰਪੀ, ਇਹ ਮੇਰੇ ਘਰੇ ਆ ਜਿਹੜਾ ਚੇਅਰਮੈਨ ਦਾ ਮੁੰਡਾ ਸਰਜੀਤ ਸਿੰਘ ਦਾ ਨੀਲਾ, ਇਹ ਰਾਜੇ ਵੜਿੰਗ ਦੇ ਘਰੇ ਚੜੋ ਗੁਰਦੁਆਰੇ ਜਾ ਕੇ ਇਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਕਿਸੇ ਨਾਲ ਕੋਈ ਵਿਤਕਰਾ ਨਹੀਂ, ਰਾਜਾ ਵੜਿੰਗ ਕਿਸੇ ਨਾਲ ਵਿਤਕਰਾ ਨਹੀਂ ਕਰਦਾ।
ਤੁਹਾਡੇ ਸ਼ੈਲਰ ਚੱਲਣਗੇ, ਬੇਸ਼ੱਕ ਤੁਸੀਂ ਅਕਾਲੀ ਹੋ, ਅੱਜ ਚੱਲ ਰਿਹਾ। ਕਦੇ ਕੋਈ ਗਿੱਦੜਬਾਹਾ ਦਾ ਬੰਦਾ ਕਿ ਰਾਜੇ ਵੜਿੰਗ ਨੇ ਸਾਨੂੰ ਧਮਕਾਇਆ, ਆ ਬਿੱਟੂ ਡੇਰੀ ਵਾਲਾ ਕਿੱਥੇ ਹੈ? ਇਹ ਬਿੱਟੂ ਡੇਰੀ ਵਾਲੇ ਨੂੰ ਕਹਿੰਦੇ ਪਿਛਲੀ ਵਾਰੀ ਕਹਿੰਦੇ 307 ਦਾ ਪਰਚਾ ਦੇਵਾਂਗੇ ਜੇ ਤੂੰ ਇਲੈਕਸ਼ਨ ਲੜਿਆ। ਸਾਡੇ ਬੰਦੇ ਬੂਥ ਵਿਚਾਰੇ ਇਹਨਾਂ ਨੇ ਬੂਥ ਕੈਪਚਰਿੰਗ ਕੀਤੀ। ਆ ਜਿਹੜੇ ਗੁੰਡੇ ਦੀ ਡਿਊਟੀ ਲਾ ਕੇ ਗਿਆ, ਗੁੰਡੇ ਨੂੰ ਕਹਿੰਦਾ, ਗੁੰਡੇ ਨੂੰ ਗੁੰਡਾ ਕਹਿੰਦਾ ਤੇਰੀ ਡਿਊਟੀ ਹੈ, ਤੂੰ ਸੰਭਾਲਣਾ ਹੈ। ਲੈ ਪੁੱਤ, ਐਤਕੀ ਤੇਰੇ ਗੁੰਡੇ ਨੂੰ ਕहीं ਵੀ ਬਾਜ਼ਾਰ ਚਾਵੇ ਜੇ ਪਕੌੜਾ ਨਾ ਬਣਾ ਕੇ ਭੇਜਿਆ ਤਾਂ ਕੁਲਦੀਪ ਸਿੰਘ ਦਾ ਪੁੱਤ ਬਣਾ ਕੇ ਚਲੀ ਬੜੇ ਮੈਂ ਮੇਰੀ ਸ਼ਰਾਫਤ ਦਾ ਫਾਇਦਾ ਉਠਾਉਂਦੇ। ਇਹ ਵੱਡਾ ਗੁੱਡਾ, ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਮੈਂ ਫਿਰ ਪੁੱਤ ਮੇਰੇ ਭਾਈਦਿਆਂ ਨੂੰ ਵਾਹਣ ਭਾਵੇਂ ਸੁਖਬੀਰ ਹੈ ਤੇ ਭਾਵੇਂ ਕੋਈ ਹੋਰ ਗੁੰਡਾ ਇੱਕੋ ਜਿਹਾ। ਤੂੰ ਮੇਰੀ ਪੂਛ ਤੇ ਹੱਥ ਰੱਖਿਆ, ਮੈਨੂੰ ਦੱਸਦਾ ਹੈ ਕਿਹਦਾ ਪੁਲਿਸ ਦੇ ਮਗਰ ਹੋਊਗੀ। ਸੁਖਬੀਰ ਅੱਜ ਕਹਿ ਕੇ ਗਿਆ, ਉਹ ਜੇ ਮੈਂ ਪੁਲਿਸ ਤੋਂ ਡਰਦਾ ਹੁੰਦਾ ਜਾਂ ਤੇਰੇ ਪਿਓ ਤੋਂ ਜਾਂ ਤੇਰੇ ਤੋਂ ਡਰਦਾ ਹੁੰਦਾ ਜਾਂ ਤੇਰੇ ਸਾਲੇ ਤੋਂ ਡਰਦਾ ਹੁੰਦਾ ਓਏ, ਫਿਰ ਮੈਂ ਤੇਰੇ ਘਰ ਵਾਲੀ ਦੇ ਨਾਲ ਇਲੈਕਸ਼ਨ ਨਹੀਂ ਲੜਨਾ ਸੀ। ਜਿੱਥੇ ਮਰਜੀ ਆ ਜੀ, ਜਿੱਥੇ ਮੇਰੀ ਮਾਂ ਨਹੀਂ, ਮੇਰਾ ਪਿਓ ਨਹੀਂ, ਮੈਂ ਕੱਫਣ ਬੰਨ ਕੇ ਰਹਿਣਾ। ਜੇ ਮੈਂ ਤੇਰੇ ਤੋਂ ਡਰਦਾ ਹੁੰਦਾ ਤੂੰ ਮੁੱਖ ਮੰਤਰੀ ਰਿਹਾ, ਮੈਂ ਗਿੱਦੜਬਾਹਾ ਨਹੀਂ ਵੜਦਾ ਸੀ। ਤੇ ਜੇ ਮੈਂ ਤੇਰੇ ਤੋਂ ਡਰਦਾ ਹੁੰਦਾ ਤਾਂ ਤੇਰੀ ਘਰ ਵਾਲੀ ਨਾਲ ਮੈਂ ਇਲੈਕਸ਼ਨ ਨਹੀਂ ਲੜਦਾ ਸੀ। ਇੱਕ ਵਾਰੀ ਤੇਰੀਆਂ ਘਰ ਵਾਲੀ ਦੀਆਂ ਵੀ ਚੀਕਾਂ ਕਢਾਤੀਆਂ ਸੀ ਵੱਡੇ ਸਰਦਾਰ ਦੀਆਂ। ਮੈਂ ਤੈਨੂੰ ਵਿਰਾਸਤ ਚ ਮਿਲਿਆ। ਤੇ ਜੇ ਤੂੰ ਬਾਜ਼ਾਰ ਦੇ ਵਿੱਚ ਇਲੈਕਸ਼ਨ ਲੜਨ ਆਵੇ ਸੁਖਿਆ, ਤੈਨੂੰ ਕੋਈ ਮੈਂਬਰ ਪੰਚਾਇਤ ਵੀ ਨਾ ਬਣਾਵੇ, ਮੈਂਬਰ ਪੰਚਾਇਤ ਨਾ ਬਣਾਵੇ, ਤੇਰੇ ਛਿੱਤਰ ਪੈਣ ਤੇ। ਰਾਜਾ ਵੜਿੰਗ ਨੇ ਰੱਜ ਕੇ ਗੁੱਸਾ ਕੱਢਦਿਆਂ ਕਿਹਾ ਕਿ ਸੁੱਖਾ ਕਹਿੰਦਾ ਹੈ ਕਿ ਡਾਇਰੀ ਲਾਈ ਹੈ, ਲੈ ਲਿਖ ਆਪਣੇ ਫੁੱਫੜ ਦਾ ਨਾਮ ਲਾਲ ਡਾਇਰੀ ਵਿੱਚ। ਕਹਿੰਦਾ ਡਾਇਰੀ ਲਾਈ ਹੈ, ਤੇਰੀ ਡਾਇਰੀ ਦੀ ਐਸੀ ਦੀ ਤੈਸੀ, ਲਿਖ ਆਪਦੇ ਫੁੱਫੜ ਦਾ ਨਾਮ। ਮੁਕਤਸਰ ਤੋਂ ਤਰਸੇਮ ਟੁੱਡੀ, ਇੰਡੋਜ਼ ਟੀਵੀ, ਆਸਟ੍ਰੇਲੀਆ।